ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਆਪਣੇ ਪ੍ਰੋਗਰਾਮ ਦੇ ਇਸ ਸੈਗਮੈਂਟ ਦੇ ਵਿੱਚ ਆਪਾਂ ਗੱਲ ਕਰਾਂਗੇ ਸੰਗੀਤ ਦੀ। ਸੰਗੀਤ ਦੇ ਬਾਰੇ ਕਿਹਾ ਜਾਂਦਾ ਕਿ ਰੂਹ ਨੂੰ ਸਕੂਨ ਬਖਸ਼ਦਾ। ਸੰਗੀਤ ਰੂਹ ਨੂੰ ਸਕੂਨ ਬਖਸ਼ਦਾ, ਪਰ ਸੰਗੀਤ ਦੇ ਵਿੱਚ ਵੀ ਅਸੀਂ ਬੜਾ ਉਹ ਸ਼ੋਰ ਪਾ ਦਿੱਤਾ ਜਿਹੜਾ ਸ਼ੋਰ ਸਾਡੀਆਂ ਰੂਹਾਂ ਤੋਂ ਸਕੂਨ ਖੋਹਦਾ ਵੀ ਹੈ। ਸੰਗੀਤ ਅੱਜ ਇੱਕ ਲੈਵਲ ਤੇ ਤਾਂ ਪਹੁੰਚ ਗਿਆ, ਸੰਗੀਤ ਦੇ ਮੁਹਾਂਦਰੇ ਬੜੇ ਬਦਲੇ ਨੇ। ਸੰਗੀਤ ਨੂੰ ਹੋਰ ਤਰ੍ਹਾਂ ਦੇ ਨਾਲ ਦੇਖਿਆ ਜਾਣ ਲੱਗਿਆ। ਐਂਟਰਟੇਨਮੈਂਟ ਦੇ ਨਾਲ ਹੁਣ ਸੰਗੀਤ ਐਸੀ ਵੀ ਚੀਜ਼ ਬਣ ਗਿਆ ਜਿਹਦੇ ਨਾਲ ਤੁਸੀਂ ਦਬਦਬਾ ਦਿਖਾ ਸਕਦੇ ਹੋ। ਮਤਲਬ ਅਸੀਂ ਸੰਗੀਤ ਨੂੰ ਉਸ ਰੌਲੇ ਰੱਪੇ ਦੇ ਵਿੱਚ ਸ਼ਾਮਲ ਕਰ ਲਿਆ ਜਿਹੜਾ ਰੌਲਾ ਰੱਪਾ ਦੂਜਿਆਂ ਤੇ ਹਾਵੀ ਹੋਣ ਦੇ ਲਈ ਵਰਤਿਆ ਜਾਂਦਾ ਹੈ। ਸੰਗੀਤ ਦੇ ਨਾਲ ਨਾਲ ਇਸ ਮਨੋਰੰਜਨ ਦੇ ਵਿੱਚ ਹਿੰਸਾ ਵੀ ਆ ਗਈ ਹੈ। ਖੈਰ ਬਹੁਤ ਸਾਰੀਆਂ ਚੀਜ਼ਾਂ ਨੇ, ਬਹੁਤ ਵੱਡੀ ਡਿਬੇਟ ਹੈ। ਆਪਾਂ ਡਿਬੇਟ ਵੱਲ ਤਾਂ ਨਹੀਂ ਜਾਵਾਂਗੇ, ਪਰ ਇੱਕ ਚਰਚਾ ਜ਼ਰੂਰ ਕਰਾਂਗੇ। ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਉਹ ਫਨਕਾਰ ਹੋਣਗੇ ਜਿਹੜੇ 1960 ਦੇ ਦਹਾਕੇ ਤੋਂ ਗਾ ਰਹੇ ਨੇ ਤੇ ਜਿਨ੍ਹਾਂ ਨੇ 10 ਰੁਪਏ ਦੇ ਵਿੱਚ ਗਾਉਣਾ ਸ਼ੁਰੂ ਕੀਤਾ। ਜੀ ਹਾਂ, ਸਾਡੇ ਨਾਲ ਅੱਜ ਸਟੂਡੀਓ ਦੇ ਵਿੱਚ ਮੌਜੂਦ ਹੋਣਗੇ ਪ੍ਰੋਫੈਸਰ ਮਨਮੋਹਨ ਸਿੰਘ ਚਰਖਾ ਜੀ। ਚਰਖਾ ਜੀ ਦੇ ਬਾਰੇ ਮੈਂ ਤੁਹਾਨੂੰ 3-4 ਰੌਚਕ ਗੱਲਾਂ ਦੱਸਦਾ। ਚਰਖਾ ਜੀ ਨੇ 1961 ਦੇ ਵਿੱਚ ਪਹਿਲੀ ਵਾਰੀ ਗਾਇਆ। ਉਹਨਾਂ ਨੇ ਜਲੰਧਰ ਰੇਡੀਓ ਤੋਂ 10 ਰੁਪਏ ਦੇ ਨਾਲ ਗਾਉਣਾ ਸ਼ੁਰੂ ਕੀਤਾ। ਤੇ ਸਭ ਤੋਂ ਇੰਟਰਸਟਿੰਗ ਗੱਲ ਇਹ ਹੈ ਕਿ HMV ਤੇ ਉਹਨਾਂ ਦਾ ਪਹਿਲਾ ਰਿਕਾਰਡ ਆਇਆ ਸੀਗਾ 1975 ਦੇ ਵਿੱਚ, ਤੇ ਉਹ ਰਿਕਾਰਡ ਸੀਗਾ ਟਾਂਗਾ ਮਿੱਤਰਾਂ ਦਾ ਚੱਲਿਆ ਸ਼ਹਿਰ ਗੋਰੀਏ, ਅੱਗੇ ਬੈਠ ਜਾ ਜੇ ਕਰਨੀ ਹੈ ਸੈਰ ਗੋਰੀਏ। ਬੜਾ ਲੋਕਪ੍ਰਿਯ ਗਾਣਾ ਹੋਇਆ ਸੀ ਉਹਨਾਂ ਟਾਈਮਾਂ ਦੇ ਵਿੱਚ। ਔਰ ਅੱਜ ਦੇ ਮਕਬੂਲ ਸਿੰਗਰ ਜਿਨ੍ਹਾਂ ਦੇ ਵਿੱਚ ਅਸੀਂ ਨਾਂ ਲੈ ਸਕਦੇ ਹਾਂ ਸੁਰਿੰਦਰ ਸ਼ਿੰਦਾ ਜੀ ਦਾ ਔਰ ਕੁਲਦੀਪ ਮਾਨਕ ਜੀ ਦਾ, ਖੈਰ ਇਸ ਦੁਨੀਆ ਦੇ ਵਿੱਚ ਨਹੀਂ ਰਹੇ। ਨਰਿੰਦਰ ਬੀਬਾ ਜੀ ਦੇ ਬਾਰੇ ਤਾਂ ਹੋਰ ਵੀ 70 ਦੇ ਦਹਾਕੇ 60 ਦੇ ਦਹਾਕੇ ਦੇ ਫਨਕਾਰਾਂ ਨੇ ਉਹਨਾਂ ਦੇ ਨਾਲ ਗਾਇਆ। ਪ੍ਰੋਫੈਸਰ ਸਾਹਿਬ ਦਾ ਪਹਿਲਾਂ ਸਵਾਗਤ ਕਰਦੇ ਹਾਂ, ਫਿਰ ਉਹਨਾਂ ਦੇ ਨਾਲ ਗੱਲਬਾਤ ਦੇ ਸਿਲਸਿਲੇ ਨੂੰ ਅੱਗੇ ਤੁਰਾਂਗੇ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਪੰਜਾਬੀ ਰੇਡੀਓ ਯੂਐਸਏ ਦੇ ਦਫ਼ਤਰ ਦੇ ਵਿੱਚ ਜੀ। ਰੇਡੀਓ ਦਾ ਬਹੁਤ ਬਹੁਤ ਧੰਨਵਾਦ ਜੀ। ਜੀ ਪ੍ਰੋਫੈਸਰ ਸਾਹਿਬ, ਸਭ ਤੋਂ ਪਹਿਲਾਂ ਵੀ ਇਹ ਗੱਲ ਜ਼ਰੂਰ ਦੱਸਿਓ ਵੀ ਜਿਹੜੇ ਅੱਜ ਦੇ ਗਾਣੇ ਆ ਉਹ ਸੁਣਦੇ ਹੋ? ਮੈਂ ਅੱਜ ਦੇ ਗਾਣੇ ਬਿਲਕੁਲ ਨਹੀਂ ਸੁਣਦਾ, ਬਹੁਤ ਘੱਟ। ਅੱਛਾ, ਕੋਈ ਸੁਰੀਲਾ ਕਲਾਕਾਰ ਹੈ ਅੱਛਾ, ਉਹ ਮੈਂ ਸੁਣਨਾ ਬਸ। ਠੀਕ ਹੈ। ਤੇ 84 ਸਾਲ ਦੀ ਉਮਰ ਹੋ ਚੁੱਕੀ ਆ ਤੇ ਪਹਿਲੀ ਵਾਰੀ ਜਦੋਂ ਗਾਇਆ ਸੀਗਾ 1961 ਦੇ ਵਿੱਚ, ਅੱਜ ਤੋਂ ਤਕਰੀਬਨ 60 ਸਾਲ ਪਹਿਲਾਂ ਦੀ ਗੱਲ ਹੈ ਇਹ, ਉਦੋਂ ਕੀ ਸੀਗਾ? ਉਦੋਂ ਸੰਗੀਤ ਨੂੰ ਕਿਵੇਂ ਲਿਆ ਜਾਂਦਾ ਸੀ? ਮੈਂ ਸਮਝਣਾ ਚਾਹਣਾ। ਉਦੋਂ ਮੈਂ ਕਲਾਸੀਕਲ ਗਾਣਾ ਸਿੱਖ ਰਿਹਾ ਸੀ। ਅੱਛਾ। ਤੇ ਰੇਡੀਓ ਦੀ ਗਾਉਣ ਲਈ ਮੈਨੂੰ ਲੋਕ ਕਥਾਵਾਂ ਤਿਆਰ ਕਰਨੀਆਂ ਹੋਈਆਂ। ਠੀਕ ਹੈ। ਲੋਕ ਕਥਾ ਮਿਰਜ਼ਾ ਸਾਹਿਬਾਂ, ਅੱਛਾ, ਹੀਰ ਵਾਰਿਸ਼ਾ ਜੀ, ਇਹ ਦੋ ਆਈਟਮ ਪਹਿਲੀ ਵਾਰ ਗਾਈਆਂ ਆਰਡੀਨਰੀ ਰੇਡੀਓ ਤੇ ਜਲੰਧਰ ਤੋਂ। ਠੀਕ ਹੈ, ਠੀਕ ਹੈ। ਪਹਿਲਾਂ ਮਿਰਜ਼ਾ ਗਾਇਆ, ਉਸ ਤੋਂ ਬਾਅਦ ਬਾਰਿਸ਼ਾ ਦੀ ਹੀਰ। ਇਹ ਦੋ ਆਈਟਮਾਂ 10 ਮਿੰਟ ਮੈਂ ਗਾਈਆਂ, ਮੈਨੂੰ 10 ਰੁਪਏ ਮਿਲੇ ਸੀ। ਅੱਛਾ, 10 ਰੁਪਏ ਮਿਲੇ ਫਿਰ? ਹਾਂ। ਉਦੋਂ 10 ਰੁਪਏ ਕਿੰਨੇ ਕੁ ਲੱਗਦੇ ਸੀ? ਬਾਜੀ ਪਿੱਛੇ ਕਰਾਇਆ ਸਵਾ ਰੁਪਏ ਕਰਾਇਆ ਸੀ ਨਵਾਂ ਸ਼ਹਿਰ ਤੋਂ ਜਦੋਂ ਜਾਣ ਲਈ। 1.25 ਰੁਪਏ ਕਰਾਇਆ, ਸਵਾ ਜਾਣ ਸਵਾ ਆਉਣ 2.5 ਰੁਪਏ, 7.5 ਰੁਪਏ ਬਚ ਗਏ। ਅੱਜ ਤੇ ਪ੍ਰੋਫੈਸਰ ਸਾਹਿਬ ਵੀ ਇੰਡਸਟਰੀ 'ਚ ਸਿੰਗਰ ਸਾਡੇ ਲੱਖਾਂ ਤੇ ਪਹੁੰਚ ਗਏ ਇੱਕ ਪ੍ਰੋਗਰਾਮ ਤੇ। ਹਾਂਜੀ। ਪਰ ਫਿਰ ਵੀ ਕਈ ਥਾਈਂ ਉਹ ਸਬਰ ਨਹੀਂ ਆ, ਉਹ ਸਕੂਨ ਨਹੀਂ ਆ। ਬਹੁਤ ਸਾਰੇ ਸਿੰਗਰਸ ਕਦੇ ਕਬੂਤਰਬਾਜੀ 'ਚ ਨਾ ਆ ਗਿਆ, ਕਦੇ ਕਾਸੇ 'ਚ, ਕਦੇ ਕਾਸੇ 'ਚ। ਜਿਹੜੇ ਹੁਣ ਦੇ ਕਲਾਕਾਰ ਹੈ, ਇਹਨਾਂ 'ਚੋਂ ਕਿਹਨੂੰ ਸੁਣਦੇ ਹੋ ਭਲਾ? ਹੁਣ ਦੇ ਕਲਾਕਾਰ ਮੈਂ ਉਹ ਹੈ ਗਮਦੂਰ ਹੈ ਬੜਾ ਸ਼ਾ। ਅੱਛਾ। ਉਹਦਾ ਭਰਾ ਮਰ ਗਿਆ। ਅੱਛਾ। ਦੂਰ ਦੇ ਘਰ ਵਾਲਾ। ਅੱਛਾ। ਉਹਨੂੰ ਮੈਂ ਸੁਣਨਾ। ਗਮਦੂਰ ਬੜਾ ਅੱਛਾ ਗਾਉਂਦਾ ਸੀ। ਅੱਛਾ। ਸਰਦੂਲ ਬੜਾ ਅੱਛਾ ਗਾ ਰਿਹਾ ਸੀ। ਅੱਛਾ, ਸਰਦੂਲ ਸਿਕੰਦਰ ਜੀ। ਹਾਂ, ਸਰਦੂਲ ਸਿਕੰਦਰ। ਹਾਂ, ਉਹ ਤਾਂ ਚਲੇ ਗਏ ਦੁਨੀਆ ਤੋਂ। ਤੇ ਨੂਰੀ ਵੀ ਮੇਰੇ ਨਾਲ ਗਾਈ ਹੈ। ਅੱਛਾ, ਨੂਰੀ ਜੀ ਨੇ ਤੁਹਾਡੇ ਨਾਲ ਗਾਇਆ? 10-15-20 ਪ੍ਰੋਗਰਾਮ ਕੀਤੇ, ਮਹੀਨਾ 2 ਮਹੀਨੇ ਪ੍ਰੋਗਰਾਮ ਕਰਦੇ ਰਹੇ ਮੇਰੇ ਨਾਲ। ਇਹ ਕਿਹੜੇ ਸਾਲ ਦੀ ਗੱਲ ਆਪਣਾ? ਇਹ ਸਨ 71-72 ਤੇ ਚੌਥੀ ਗੱਲ ਵੀ, ਮਤਲਬ 70 ਦੇ ਦਹਾਕੇ ਦੇ, 80 ਦੇ ਦਹਾਕੇ ਦੇ ਵਿੱਚ। ਹਾਂਜੀ। ਅੱਛਾ। ਹਾਂਜੀ, ਠੀਕ ਆ। ਹੋਰ ਤੁਹਾਡੇ ਨਾਲ ਕਿਹੜੇ ਕਲਾਕਾਰ ਨੇ? ਹੋਰ ਮੇਰੇ ਨਾਲ 100 ਰੁਪਏ ਗਾਈਏ 100 ਰੁਪਏ ਚ। ਅੱਛਾ। ਹਾਂ ਜੀ, ਪਹਿਲੀ ਵਾਰ 100 ਰੁਪਏ ਦੇ ਕੇ। ਕਿੱਥੇ ਪ੍ਰੋਗਰਾਮ ਕੀਤਾ ਸੀ? ਇਹ ਲੱਗੇ ਪੈਂਦਾ ਜਗਰਾਵਾਂ ਦੇ ਨਾਲ ਪਿੰਡ ਹੈ, ਉੱਥੇ ਪ੍ਰੋਗਰਾਮ ਕੀਤਾ ਸੀ ਜੀ। ਹਾਂਜੀ। ਪ੍ਰੋਫੈਸਰ ਮਨਮੋਹਨ ਸਿੰਘ ਜੀ ਦੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹਣਾ। ਉਹਨਾਂ ਦਾ ਨਾਮ ਪ੍ਰੋਫੈਸਰ ਮਨਮੋਹਨ ਸਿੰਘ ਚਰਖਾ ਕਹਿੰਦੇ ਉਹਨਾਂ ਨੂੰ। ਉਹਨਾਂ ਦੇ ਨਾਂ ਦੇ ਨਾਲ ਚਰਖਾ ਤੇ ਖਲਸ ਲੱਗਿਆ ਹੋਇਆ। ਤੇ ਜਿਹੜੇ ਲੋਕਾਂ ਨੇ 70-80 ਦੇ ਦਹਾਕੇ ਦੇ ਮਿਊਜ਼ਿਕ ਨੂੰ ਸੁਣਿਆ, ਉਸ ਦਹਾਕੇ ਦੇ ਵਿੱਚ ਉਹਨਾਂ ਸਮਿਆਂ ਦੇ ਵਿੱਚ ਗਾਣਾ ਬੜਾ ਮਕਬੂਲ ਹੋਇਆ ਸੀ। ਟਾਂਗਾ ਮਿੱਤਰਾਂ ਦਾ ਚੱਲਿਆ ਸ਼ਹਿਰ ਗੋਰੀਏ, ਅੱਗੇ ਬੈਠ ਜਾ ਜੇ ਕਰਨੀ ਹੈ ਸੈਰ ਗੋਰੀਏ। ਸੋ ਉਦੋਂ ਟਾਂਗਿਆਂ ਨੂੰ ਹੀ, ਮਤਲਬ ਜਿਵੇਂ ਅੱਜ ਦੇ ਕਲਾਕਾਰ ਅੱਜ ਦੀਆਂ ਕਾਰਾਂ ਦਾ ਜ਼ਿਕਰ ਕਰਦੇ ਆ, ਤੇ ਉਦੋਂ ਟਾਂਗੇ ਹੀ
ਉਹਨਾਂ ਟਾਈਮਾਂ ਦੇ ਵਿੱਚ ਕਿਸੇ ਨੂੰ ਸੱਦਣ ਦੇ ਵਾਸਤੇ ਜਾਂ ਉਹਦੀ ਸਵਾਰੀ ਸੀ, ਮਤਲਬ ਸਵਾਰੀ ਦੇ ਵਿੱਚ ਆਫਰ ਕੀਤਾ, ਜਿਵੇਂ ਆਪਾਂ ਸੀਟ ਆਫਰ ਕਰਦੇ ਹਾਂ ਅੱਜ ਦੇ ਟਾਈਮ ਦੀ ਗੱਲ ਕਰ ਲਈਏ। ਅੱਛਾ ਪ੍ਰੋਫੈਸਰ ਸਾਹਿਬ, ਹੁਣ ਜਿਹੜਾ ਗਾਇਕੀ ਦਾ ਮੁਹਾਂਦਰਾ ਹੈ, ਹੁਣ ਜਿਹੜੇ ਨਵੇਂ ਜੋ ਟ੍ਰੈਂਡ ਚੱਲ ਰਿਹਾ, ਇਹਦੇ ਬਾਰੇ ਤੁਹਾਨੂੰ ਮਾੜਾ ਮੋਟਾ ਪਤਾ ਲੱਗਦਾ ਰਹਿੰਦਾ, ਜਾਂ ਹੁਣ ਸੰਗੀਤ ਨਾਲੋਂ ਕੋਈ ਟੁੱਟ ਚੁੱਕੇ ਹੋ, ਕੋਈ ਵਾਲਾ ਵਾਸਤਾ ਨਹੀਂ? ਸੰਗੀਤ ਮੈਂ ਜਿਹੜਾ ਰਾਗੀ ਸੁਣਦਾ, ਅੱਛਾ, ਇਹ ਕਲਾਸੀਕਲ ਗਾਉਣ ਵਾਲੇ ਜਿਹੜੇ ਸੁੱਝ ਗਾਉਣ ਵਾਲੇ ਹੁੰਦੇ ਆ, ਅੱਛਾ ਅੱਛਾ, ਉਹਨਾਂ ਨੂੰ ਮੈਂ ਸੁਣਦਾ ਵਾ। ਠੀਕ ਹੈ, ਦੂਜੇ ਆਮ ਗਾਣੇ ਨਹੀਂ ਸੁਣਦੇ ਨਾ? ਅੱਛਾ, ਰਾਗੀ ਹੁਣ ਉਹਨਾਂ ਨੇ ਸੁਣੀ ਹੈ। ਠੀਕ ਹੈ, ਤੇ ਜਦ ਮਾਰਫਤ ਕੋ ਗਾਉਣ ਵਾਲਾ ਚੰਗਾ ਸਹੀ ਲੱਗਦਾ, ਉਹ ਸੁਣੀ ਆਪਾਂ। ਅੱਛਾ, ਹੁਣ ਤੇ ਕਲਾਕਾਰ ਲੜਦੇ ਬੜੇ ਆ ਪ੍ਰੋਫੈਸਰ ਸਾਹਿਬ, ਹੁਣ ਤਾਂ ਟਾਈਮ ਟੂ ਵੀ ਬਣ ਲੈਂਦੇ ਵਿੱਚ ਦੀ, ਤੁਸੀਂ ਵੀ ਲੜਦੇ ਸੀ ਉਹਨਾਂ ਨਾਲ? ਨਾ ਜੀ ਨਾ, ਮੈਂ ਤੁਹਾਨੂੰ ਪਤਾ ਹੀ ਲੜਨ ਬਾਰੇ ਪਤਾ ਹੀ ਨਹੀਂ ਹੁੰਦਾ। ਅੱਛਾ, ਲੋਕ ਆਮ ਸਹਾਰਨ ਬੰਦੇ ਵਿੱਚ ਬੈਠ ਕੇ, ਬੀਬੀਆਂ ਵਿੱਚ ਬੈਠ ਕੇ ਅਸੀਂ ਗਾਉਂਦੇ ਰਹੇ। ਅੱਛਾ, ਸਾਨੂੰ ਸਾਡਾ ਮਾਣ ਕਰਦੇ ਰਹੇ। ਅੱਛਾ, ਮੈਂ ਨਰਿੰਦਰ ਬੀਬਾ ਜੀ ਦਾ ਜ਼ਿਕਰ ਕੀਤਾ ਸੀਗਾ, ਹਾਂਜੀ, ਉਹਨਾਂ ਦੇ ਨਾਲ ਕਿੰਨਾ ਟਾਈਮ ਗਾਇਆ ਤੁਸੀਂ? ਬੀਬਾ ਜੀ ਨੇ ਮੇਰੇ 7-8 ਪ੍ਰੋਗਰਾਮ ਕੀਤੇ ਆ। ਅੱਛਾ, ਮੇਰੇ ਮੇਰੇ ਘਰ ਵੀ ਮੈਂ ਲੋਹੜੀ ਜੀ ਗਾ ਗਏ ਆ, ਅੱਛਾ, ਅਖੰਡ ਪਾਠ ਦੇ ਭੋਗ ਤੇ ਵੀ ਗਾ ਗਏ ਆ। ਮੈਂ 2 ਵੈਰਾਈਟੀ ਸ਼ੋਅ ਨਵੇਂ ਸ਼ਹਿਰ ਕੀਤੇ ਆ। ਵੈਰਾਈਟੀ ਸ਼ੋਅ ਵਿੱਚ ਬੀਬਾ ਆਈ ਸੀ। ਅੱਛਾ, ਹਾਂ, ਵੀਡੀਓ ਮੇਰੇ ਕੋਲ ਪਈ ਹੈ। ਠੀਕ ਹੈ, ਬੀਬੀ ਨਵਾਂ ਸ਼ਹਿਰ, ਬਾਕੀ ਕਾਫੀ ਮੈਂ ਪ੍ਰੋਗਰਾਮ ਦਿੱਤੇ, ਕਾਫੀ ਪ੍ਰੋਗਰਾਮ ਦੇ ਗਾ ਗਈ ਉਹ ਨਵਾਂ ਸ਼ਹਿਰ। ਅੱਛਾ, ਠੀਕ ਹੈ। ਅੱਛਾ, ਜਦੋਂ ਸੁਰਿੰਦਰ ਸ਼ਿੰਦਾ ਜੀ ਦੇ ਬਾਰੇ ਗੱਲ ਚੱਲੀ ਸੀ ਤੇ ਦੱਸਦੇ ਆ ਪ੍ਰੋਫੈਸਰ ਸਾਹਿਬ ਵੀ 20 ਰੁਪਈਆਂ ਦੇ ਵਿੱਚ ਉਹਨਾਂ ਦੇ ਨਾਲ ਸ਼ਿੰਦਾ ਸਾਹਿਬ ਨੇ ਗਾਇਆ, ਤੇ ਚਮਕੀਲੇ ਨੇ ਵੀ ਗਾਇਆ, ਅਮਰ ਸਿੰਘ ਚਮਕੀਲੇ ਨੇ, ਉਹਨਾਂ ਨੇ ਵੀ ਗਾਇਆ। ਪ੍ਰੋਫੈਸਰ ਸਾਹਿਬ ਕਿੰਨੀਆਂ ਸਟੇਜਾਂ ਕੀਤੀਆਂ ਚਮਕੀਲੇ ਨੇ? ਤਿੰਨ ਆਪਣੇ ਚੌਕੀਲੇ ਸਟੇਜ ਦਾ 5-7 ਸਟੇਜ ਲਾਈਏ। ਅੱਛਾ, ਤੇ ਸੁਰਿੰਦਰ 3 ਸਾਲ ਮੈਂ ਨਾ ਗਾਇਆ ਲਗਾਤਾਰ। ਠੀਕ ਹੈ, 20 ਰੁਪਏ ਪਰ ਸਟੇਜ ਬੰਦਾ ਰਹੇ। ਕਿਹੜੇ ਸਾਲ ਦੀ ਗੱਲ ਹੈ? 71-72? ਇਹ ਸਾਨੂੰ 71-72-73। ਠੀਕ ਹੈ, ਉਦੋਂ ਦੀ ਗੱਲ ਹੈ। ਹਾਂਜੀ, ਅੱਛਾ, ਤੇ 20 ਰੁਪਈਆਂ ਦੇ ਵਿੱਚ, ਤੇ ਆਉਣ ਜਾਣ ਫਿਰ ਕਿੰਨੇ ਕੁ ਪੈਸੇ ਚ ਹੁੰਦਾ ਸੀ ਉਸ ਟਾਈਮ? ਮੇਰੇ ਦਾ ਪ੍ਰੋਗਰਾਮ ਹੁੰਦਾ ਸੀ ਕੋਈ 700 ਦਾ, 1000 ਦਾ, 1200 ਦਾ। ਪਹਿਲਾ ਪ੍ਰੋਗਰਾਮ ਮੈਂ ਲਾਇਆ ਸੀ 300 ਦਾ। ਅੱਛਾ, ਪਹਿਲੀ ਵਾਰ ਪ੍ਰੋਗਰਾਮ ਬੁੱਕ ਕੀਤਾ 300 ਵਿੱਚ, ਪਿੱਛੇ ਗੱਡੀ, ਪਿੱਛੇ ਲੜਕੀ, ਪਿੱਛੇ ਤੁੰਬੀ ਵਾਲਾ, ਅੱਛਾ, ਤੇ ਪਿੱਛੇ ਢੋਲ ਵਾਲਾ, ਠੀਕ ਹੈ, ਪਿੱਛੇ ਬਜਾਈਆ ਕਲਾਕਾਰ। ਇਹ 300 ਵਿੱਚ ਪਹਿਲਾ ਪ੍ਰੋਗਰਾਮ ਲਾਇਆ ਸੀ ਲੁਧਿਆਣੇ ਚ। ਹਾਂ, ਠੀਕ ਹੈ। ਉਸ ਤੋਂ ਬਾਅਦ ਫਿਰ ਪ੍ਰੋਗਰਾਮ ਲਗਾਤਾਰ ਚੱਲਦੇ, ਰਾਜਸਥਾਨ, ਬੰਗਾਲ, ਬਿਹਾਰ, ਸਾਰੇ ਪ੍ਰੋਗਰਾਮ ਜੋ ਸਾਰਾ ਹਿੰਦੁਸਤਾਨ ਵਿੱਚ ਘੁੰਮੇ ਆ। ਠੀਕ ਹੈ। ਮਿਲਟਰੀ ਪ੍ਰੋਗਰਾਮ ਤੇ श्रीनगर ਜਾਇਆ 2 ਵਾਰ। ਮਿਲਟਰੀ ਪ੍ਰੋਗਰਾਮ? ਹਾਂ ਜੀ, ਮਿਲਟਰੀ ਵਾਲੇ ਬੁੱਕ ਕਰਕੇ ਲੈ ਗਏ। ਜੀ ਹਾਂ ਜੀ। ਤੇ ਉਦੋਂ ਵੀ ਕਲਾਕਾਰ ਬਾਹਰਲੇ ਦੇਸ਼ਾਂ ਜਾਂਦੇ ਸੀ ਕੌਣ ਭਲਾਂਦੀ? ਹਾਂ ਜੀ, ਉਦੋਂ ਮੈਂ ਇੰਗਲੈਂਡ ਵੀ ਗਿਆ ਜੀ। ਪਹਿਲੀ ਵਾਰ ਮੈਂ 71 ਬਸ ਸਿੰਗਾਪੁਰ, ਠੀਕ ਹੈ, ਥਾਈਲੈਂਡ, ਮਲੇਸ਼ੀਆ। ਫਿਰ ਦੂਜੀ ਵਾਰ 75 ਵਿੱਚ ਮੈਂ ਗਿਆ ਇੰਗਲੈਂਡ। ਇੰਗਲੈਂਡ ਮੇਰਾ ਪੁਸ਼ਵਾ ਹੱਥ ਨਾਲ ਗਈ ਆ, ਨਿਰਮਲ ਸਿੰਘ ਨਿਰਮਲ ਪੁਸ਼ਵਾ ਹੰਸ। ਅੱਛਾ, ਇਹ ਫਿਲਮਾਂ ਚ ਆ ਚੁੱਕੀ ਹੈ। ਹਾਂ ਜੀ, ਹਾਂ, ਠੀਕ ਹੈ। ਉਹ ਮੇਰੇ ਨਾਲ ਸੀ। ਹੁਣ ਗਿੱਲ ਤੇ ਸੀਮਾ ਸ਼ਰਮਾ ਜੀ, ਇਸ ਤੋਂ ਇਲਾਵਾ ਆਪਣੇ ਨਿਰਮਲ ਸਿੰਘ ਨਿਰਮਲ, 4-5 ਕਲਾਕਾਰ ਬਿਨਾਂ 3 ਮਹੀਨੇ ਲਗਾਤਾਰ ਗਾਏ ਆ ਬਾਹਰ ਸਟੇਜਾਂ ਤੇ ਇੰਗਲੈਂਡ ਵਿੱਚ। ਹਾਂ ਜੀ, ਠੀਕ ਹੈ। ਇੰਗਲੈਂਡ ਦਾ ਵੀਜ਼ਾ ਉਦੋਂ ਸੌਖਾ ਹੀ ਮਿਲ ਜਾਂਦਾ ਸੀ? ਬੜੀ ਮੁਸ਼ਕਿਲ ਨਾਲ ਮਿਲਿਆ ਸੀ। ਅੱਛਾ, ਮਿਲ ਗਿਆ ਸੀ। ਅੱਛਾ, ਕਿਵੇਂ ਮਿਲਿਆ ਵੀਜ਼ਾ? ਉਹ ਵਜ੍ਹਾ ਇਸ ਤਰ੍ਹਾਂ ਬਣਿਆ ਜੀ, ਉਹ ਜਦੋਂ ਮੈਸੀ ਗਏ ਉਹ ਕਹਿੰਦੇ ਤੂੰ ਪੰਜਾਬ ਦਾ ਬੰਦਾ ਹੈ, ਬੀਬੀ ਜਿਹੜੀ ਬੀਬੀ ਹੈਗੀ ਦਿੱਲੀ ਦੀ, ਹਾਂਜੀ, ਇਹ ਤੁਹਾਡੀ ਗੱਲ। ਮੈਂ ਕਿਹਾ ਜੀ ਮੇਰੀ ਰਿਕਾਰਡਿੰਗ ਬੀਬੀ ਨਾਲ ਹੋਈ, ਦਿੱਲੀ ਵਾਲੀ ਬੀਬੀ ਨਾਲ ਮੇਰੀ ਰਿਕਾਰਡਿੰਗ, ਬੋਰਵੇ ਟੈਂਪੂ ਵਾਲਿਆ ਕਿ ਨਵਾਂ ਦਾ ਰਹਿਣਾ, ਮੈਂ ਰਿਕਾਰਡ ਬੋਲ ਰਿਹਾ ਸੀ। ਅੱਛਾ, ਹਾਂ, ਠੀਕ ਹੈ, ਠੀਕ ਹੈ। ਫਿਰ ਮੈਨੂੰ ਕਹਿੰਦੇ ਚਲੋ ਠੀਕ ਹੈ। ਫਿਰ ਮੈਨੂੰ ਕਹਿੰਦੇ ਤੁਸੀਂ ਮੇਰੀ ਵੀ ਐਮਏ ਕੀਤੀ ਹੋਈ ਹੈ, ਤੁਸੀਂ ਐਮਏ ਦੇ ਰਾਗ ਕੀਤੇ ਹੋ? ਹਾਂਜੀ, ਉਹ ਇੰਟਰਪ੍ਰੀਟਰ ਸੀ ਇੰਡੀਅਨ। ਮੈਂ ਉਹ ਕਹਿੰਦਾ ਮੈਂ ਕਿਹਾ ਹਾਂ ਜੀ, ਮੈਂ ਐਮਏ ਕੀਤੀ ਹੋਈ ਹੈ। ਕਹਿੰਦੇ ਕੋਈ ਰਾਗ ਐਮਏ ਦਾ ਗਾ ਸਕਦੇ? ਹੁਣ ਸ਼ਾਮ ਦਾ ਟਾਈਮ, ਕੀ ਗਾਓਗੇ? ਮੈਂ ਕਿਹਾ ਪੂਰੀ ਸਾਸੀ ਗਾਵਾਂਗਾ। ਮੈਂ ਸ਼ੁਰੂ ਹੋ ਗਿਆ। ਅੱਛਾ, ਸਾਧੋ ਮਨ ਕਾ ਮਾਨ ਤਿਆਗੋ, ਸਾਧੋ ਮਨ ਕਾ ਮਾਨ ਤਿਆਗੋ, ਮਾਮ ਕ੍ਰੋਧ ਸੰਗਟ ਦੁਰਜਨ ਕੀ, ਤਾਂ ਤੇ ਇਹ ਨਿਸ ਭਾਗੋ, ਸਾਧੋ ਮਨ ਕਾ ਮਾਨ। ਉਹ ਕਹਿੰਦਾ ਵੈਰੀ ਗੁੱਡ। ਉਹ ਵੀਜ਼ਾ ਆਫਿਸਰ ਕਹਿੰਦਾ? ਹਾਂ। ਅੱਛਾ, ਵਾਹ। ਗਾਣਾ ਗਾ ਕੇ ਫਿਰ ਉੱਥੇ ਵੀਜ਼ਾ ਲਵਾ? ਹਾਂ ਜੀ, ਠੀਕ ਹੈ, ਠੀਕ ਹੈ। ਅੱਛਾ, ਸ਼ਿੰਦਾ ਸਾਹਿਬ ਨਾਲ ਫਿਰ ਕਿੰਨਾ ਟਾਈਮ ਤੁਹਾਡੇ ਨਾਲ? 3 ਸਾਲ ਲਗਾਤਾਰ 20 ਰੁਪਏ ਦੇ ਵਿੱਚ? 20 ਰੁਪਏ। ਉਸ ਤੋਂ ਬਾਅਦ ਤਾਂ ਸੁਰਿੰਦਰ ਸ਼ਿੰਦਾ ਜੀ ਕਾਫੀ ਮਕਬੂਲ ਹੋ ਗਏ, ਬੜਾ ਨਾਮ ਬਣ ਗਿਆ। ਬੜੀ ਫੇਰ ਮਿਲੇ ਤੁਹਾਨੂੰ ਕਦੇ? ਮਿਲਦੇ ਜਾਂਦੇ। ਹਾਂ, ਅੱਛਾ, ਮਿਲਦੇ ਰਹੇ। ਹੁਣ ਵੀ ਮਿਲਦੇ? ਹਾਂ, ਹੁਣ ਵੀ ਮਿਲਦੇ ਆ। ਕਿੰਨਾ ਟਾਈਮ ਹੋ ਗਿਆ ਮੁਲਾਕਾਤ ਹੋਈ? ਹੁਣ ਤਾਂ 3-4 ਸਾਲ ਹੋ ਗਏ। ਮੈਂ ਲੁਧਿਆਣੇ ਮਿਲੇ ਸੀ। ਲੁਧਿਆਣੇ ਮਿਲੇ ਸੀ? ਹਾਂ ਜੀ।
ਠੀਕ ਆ, ਕੀ ਗੱਲਾਂ ਬਾਤਾਂ ਹੋਈਆਂ ਫਿਰ ਪੁਰਾਣੇ ਟਾਈਮ ਯਾਦ ਬੜੀ ਗੱਲ ਇਹ ਹੋਈ ਸੀ, ਨਵਾਂ ਸ਼ਹਿਰ ਮੈਂ ਇੱਕ ਵੈਰਾਈਟੀ ਸ਼ੋਅ ਕਰਨਾ ਸੀ। ਅੱਛਾ, ਉਹਦੇ ਵਾਸਤੇ ਮੈਂ ਇਹਨੂੰ ਬੁੱਕ ਕਰਨ ਵਾਸਤੇ ਗਿਆ। ਠੀਕ ਹੈ, ਮੈਂ ਕਿਹਾ ਵੀ ਨਵਾਂ ਸ਼ਹਿਰ ਮੇਰਾ ਵੈਰਾਈਟੀ ਸ਼ੋਅ 'ਚ ਆਉਣਾ। ਕਹਿੰਦਾ ਮੈਂ ਦੇਖੂੰਗਾ। ਮੈਂ ਕਿਹਾ ਮੇਰਾ ਸਕੂਟਰ ਦਾ ਨੰਬਰ ਕਿੰਨਾ? ਕਹਿੰਦਾ 3500। ਅੱਛਾ, ਮੈਂ ਕਿਹਾ ਤੇਰੇ ਵਰਗੇ 3500 ਛੱਦੇ ਤੁਰੇ ਫਿਰਦੇ ਆ। ਅੱਛਾ, ਮੈਂ ਫਿਰ ਮੈਨੂੰ ਪਿਆਰ ਨਾਲ ਲੈ ਗਿਆ। ਫਿਰ ਮੈਂ ਉਹਨੂੰ 500 ਰੁਪਏ ਐਡਵਾਂਸ ਦਿੱਤਾ ਨਵਾਂ ਸ਼ਹਿਰ ਆਉਣ ਲਈ। ਠੀਕ ਹੈ, 500 ਰੁਪਏ ਬੀਬਾ ਨੂੰ ਦਿੱਤਾ। ਅੱਛਾ, 500 ਰੁਪਇਆ ਜਗਮੋਹਨ ਨੂੰ ਦਿੱਤਾ। ਅੱਛਾ, ਇਹ ਤਿੰਨੇ ਮੈਂ ਬੁੱਕ ਕਰਕੇ ਦੇ ਕੇ ਐਡਵਾਂਸ ਦੇ ਕੇ ਫਿਰ ਮੈਂ ਚਲੇ ਗਿਆ। ਜਗਮੋਹਨ ਦਾ ਫਿਰ ਐਕਸੀਡੈਂਟ ਹੋ ਗਿਆ ਸੀ, ਉਹ ਮਰ ਗਈ। ਅੱਛਾ, ਤੇ ਬੀਬਾ ਦਾ ਕੋਈ ਪ੍ਰੋਗਰਾਮ ਕੈਂਸਲ ਹੋ ਗਿਆ ਸੀ। ਕਿੱਦਾਂ? ਹਾਂਜੀ, ਸਿੱਧਾ ਆਇਆ ਨਹੀਂ, ਉਹ 1:30 ਵਜੇ ਸੀ, ਕੋਈ ਅਚਾਨਕ ਇਹਦਾ ਹੋ ਗਿਆ ਸੀ। ਠੀਕ ਹੈ, ਕਿਤੇ ਨਹੀਂ ਸੀ ਆਏ। ਠੀਕ ਹੈ, ਫਿਰ ਇੱਕ ਪੁਰ ਦੇ ਬੀਬਾ ਆਈ ਹੈ, ਦੂਜੇ ਪੁਰ ਤੇ 95 ਵਿੱਚ ਕੀਤਾ, ਇੱਕ 97 ਵਿੱਚ ਕੀਤਾ। 97 ਵਿੱਚ ਪੁਰ ਦੀ ਬੀਬਾ ਆਈ ਹੈ, ਉਹ ਗਾ ਕੇ ਗਈ ਹੈ ਬਗੈਰ ਤੌਰ ਤੇ। ਉਦੋਂ ਮੈਂ ਵੀ ਥੋੜੇ ਜਿਹੇ 200-300 ਰੁਪਏ ਲਿਫਾਫੇ ਦਾ ਦੇ ਦਿੱਤੇ ਬਸ। ਠੀਕ ਹੈ, ਬਾਕੀ ਆਰਾਮ ਹੋ ਗਿਆ। ਤੇ ਚਮਕੀ ਦੇ ਨਾਲ ਵੀ ਗਾਇਆ? ਚਮਕੀ ਦੇ ਨੇ ਤਾਂ ਨਾਲ ਗਾਇਆ? ਹਾਂ, ਚੁਗਲੇ ਮੇਰੇ ਨਾਲ ਹੀ ਗਿਆ। ਮੇਰੇ ਨਾਲ ਤੂੰ ਵੀ ਤੇ ਸਾਈਡ ਤੇ ਗਾਉਂਦਾ ਸੀ। ਅੱਛਾ, ਸਕੋਰ ਜੀ ਨੂੰ ਕਹਿੰਦੇ ਸੀ। ਹਾਂ, ਸਕੋਰ ਕਰਨਾ। ਸਾਰਾ ਗਰੁੱਪ ਜਿਹੜਾ ਮੇਰੇ ਨਾਲ ਲੜਕੀ ਸੀਗੀ, ਸਾਰੇ ਕਲਾਕਾਰ ਬਜਾਈਏ ਕਲਾਕਾਰ, ਉਹ ਸਾਈਡ ਤੇ ਤੂੰ ਮੇਰੇ ਗੀਤ ਗਾਉਂਦਾ ਸੀ। ਅੱਛਾ, ਇੱਕ ਜਾਂ ਦੋ ਗੀਤ ਗਾਉਣੇ, ਉਹਨੂੰ 20 ਰੁਪਏ ਦੇਣੇ ਪਰ ਦੇ। ਠੀਕ ਹੈ, ਇਦਾਂ ਛੰਦਾਂ ਨਾਲ ਕੁੜੀ ਨਾਲ ਵੀ ਗਾਉਂਦਾ ਸੀ, ਆਪ ਵੀ ਗਾਉਂਦਾ ਸੀ। ਇਹਨੂੰ ਵੀ ਇਹ 3 ਸਾਲ ਗਾਇਆ ਲੱਗਾ ਮੇਰੇ ਨਾਲ। ਤੁਸੀਂ ਸਟੇਜਾਂ ਤੇ ਮੋਸਟਲੀ ਡਿਊਟ ਗਾਇਆ, ਦੁਗਾਣਾ ਹੀ ਗਾਇਆ? ਦੁਗਾਣਾ ਵੀ, ਇਕੱਲਾ ਵੀ। ਅੱਛਾ, ਇਕੱਲੇ ਵੀ ਗਏ? ਹਾਂ। ਠੀਕ ਹੈ, ਠੀਕ ਹੈ। ਮੇਰ ਮਿੱਤਲ ਜੀ ਦੀ ਇੱਕ ਫਿਲਮ ਆਈ ਸੀ ਵਲੈਤੀ ਬਾਬੂ, ਤੇ ਉਹਨਾਂ ਦੇ ਵਿੱਚ ਇਹਨਾਂ ਦਾ ਗਾਣਾ ਬੈਕਗ੍ਰਾਉਂਡ ਦੇ ਵਿੱਚ ਸੀਗਾ, ਇਹਨਾਂ ਨੇ ਗਾਣਾ ਗਾਇਆ ਸੀ। ਉਹਦੇ ਗਾਣੇ ਬਾਰੇ ਜ਼ਿਕਰ ਜ਼ਰੂਰ ਕਰਾਂਗੇ, ਪਰ ਇੱਥੇ ਗੌਰ ਕਰਨ ਵਾਲੀ ਗੱਲ ਇਹ ਹੈ ਵੀ ਅੱਜ ਸੰਗੀਤ ਜਿਹੜਾ ਹੈ ਉਹ ਕਮਰਸ਼ੀਅਲ ਹੋ ਗਿਆ। ਸੰਗੀਤ ਦਾ ਕਮਰਸ਼ੀਅਲਾਈਜੇਸ਼ਨ ਹੋ ਗਿਆ। ਸੰਗੀਤ ਨੂੰ ਲੋਕ ਇਸ ਢੰਗ ਨਾਲ ਲੈਂਦੇ ਨੇ ਕਿ ਸੰਗੀਤ ਕਾਰੋਬਾਰ ਵਾਂਗ ਹੈ। ਸੰਗੀਤ ਦੇ ਬਾਰੇ ਕਿਹਾ ਜਾਂਦਾ ਕਿ ਜੇਕਰ ਸਿੰਗਲ ਟਰੈਕ ਵੀ ਕਰਨਾ ਹੈ ਤੇ ਉਹਦੇ ਲਈ 18-20 ਲੱਖ ਰੁਪਇਆ ਚਾਹੀਦਾ ਹੈ। ਜਾਇਦਾਦਾਂ ਤੱਕ ਵਿਕ ਜਾਂਦੀਆਂ ਨੇ ਜਿਨ੍ਹਾਂ ਨੂੰ ਇਹ ਸ਼ੌਂਕ ਰਹਿੰਦਾ ਜਾਂ ਜਿਨ੍ਹਾਂ ਨੂੰ ਇਹ ਰਹਿੰਦਾ ਕਿ ਮੇਰਾ ਟਰੈਕ ਹੋਣਾ ਚਾਹੀਦਾ, ਉਹਨਾਂ ਲੋਕਾਂ ਦੀਆਂ। ਅੱਜ ਸਿੰਗਰਸ ਨੂੰ ਗੈਂਗਸਟਰਾਂ ਤੋਂ ਧਮਕੀਆਂ ਮਿਲਦੀਆਂ ਨੇ, ਪਰ ਪ੍ਰੋਫੈਸਰ ਸਾਹਿਬ ਦੱਸਦੇ ਨੇ ਵੀ ਉਹਨਾਂ ਟਾਈਮਾਂ ਦੇ ਵਿੱਚ ਐਸਾ ਕੁਝ ਨਹੀਂ ਸੀ ਹੁੰਦਾ। ਹਾਲਾਂਕਿ ਬਹੁਤ ਸਾਰੀਆਂ ਚੀਜ਼ਾਂ ਜਿਹੀਆਂ ਵਾਪਰੀਆਂ ਉਸ ਤੋਂ ਬਾਅਦ, ਜਿਹਦੇ ਬਾਅਦ ਇਹ ਕਿਹਾ ਜਾਣ ਲੱਗਿਆ ਕਿ ਜਿਹੜੀ ਇੰਟਰਟੇਨਮੈਂਟ ਇੰਡਸਟਰੀ ਹੈ ਜਾਂ ਮਨੋਰੰਜਨ ਇੰਡਸਟਰੀ ਹੈ, ਉਹ ਕਿਤੇ ਨਾ ਕਿਤੇ ਉਹਦੇ ਤੇ ਪੋਲੀਟੀਕਲ ਇਨਫਲੂਐਂਸ ਵੀ ਹੈਗਾ, ਤੇ ਉਹਦੇ ਤੇ ਕਿਤੇ ਨਾ ਕਿਤੇ ਜਿਹੜੇ ਗੈਰ ਕਾਨੂੰਨੀ ਸਮਾਜਿਕ ਤੱਤ ਆ ਉਹਨਾਂ ਦਾ ਵੀ ਪ੍ਰਭਾਵ ਹੈਗਾ। ਖੈਰ, ਆਪਾਂ ਗੱਲਬਾਤ ਕਰ ਰਹੇ ਹਾਂ। ਪ੍ਰੋਫੈਸਰ ਮਨਮੋਹਨ ਸਿੰਘ ਚਰਖਾ ਜੀ ਅੱਜ ਸਾਡੇ ਮਹਿਮਾਨ ਨੇ, ਤੇ ਆਪਾਂ ਪੰਜਾਬੀ ਰੇਡੀਓ ਯੂਐਸ ਦੇ ਫੇਸਬੁੱਕ ਪੇਜ ਜਾਂ ਫਿਰ YouTube ਚੈਨਲ ਤੇ ਵੀ ਇਸ ਸਟੋਰੀ ਨੂੰ ਅਪਲੋਡ ਕਰਾਂਗੇ। ਉਹਨਾਂ ਦੇ ਨਾਲ ਪੁਰਾਣੇ ਸਿੰਗਰਸ ਦੀਆਂ ਯਾਦਾਂ ਤਾਜ਼ੀਆਂ ਕਰ ਰਹੇ ਹਾਂ, ਉਹਨਾਂ ਟਾਈਮਾਂ ਨੂੰ ਯਾਦ ਕਰ ਰਹੇ ਹਾਂ, ਉਹਨਾਂ ਟਾਈਮਾਂ ਦੀਆਂ, ਉਹਨਾਂ ਸਮਿਆਂ ਦੀਆਂ ਯਾਦਾਂ ਤਾਜ਼ਾ ਕਰ ਰਹੇ ਹਾਂ ਜਿਨ੍ਹਾਂ ਸਮਿਆਂ ਦੇ ਵਿੱਚ ਇੱਕ ਕਲਾਕਾਰ ਨੂੰ 10 ਰੁਪਏ ਵੀ ਜੇ ਮਿਲ ਜਾਂਦੇ ਸੀ ਤੇ ਉਹ ਕਾਫੀ ਹੁੰਦੇ ਸੀ। ਅੱਜ ਦੇ ਕਈ ਮਕਬੂਲ ਕਲਾਕਾਰ ਜਿਨ੍ਹਾਂ ਦੇ ਵਿੱਚ ਸ਼ਰਿੰਦਰ ਸ਼ਿੰਦਾ ਜੀ ਜਾਂ ਹੋਰ ਕਾਫੀ ਨਰਿੰਦਰ ਬੀਬਾ ਜੀ ਜਾਂ ਹੋਰ ਬਥੇਰੇ ਐਸੇ ਕਲਾਕਾਰ ਨੇ ਜਿਹੜੇ ਇਸ ਦੁਨੀਆ ਦੇ ਵਿੱਚ ਨਹੀਂ ਰਹੇ, ਪਰ ਉਹਨਾਂ ਦੇ ਨਾਲ ਪ੍ਰੋਫੈਸਰ ਮਨਮੋਹਨ ਸਿੰਘ ਜੀ ਦੇ ਨਾਲ, ਪ੍ਰੋਫੈਸਰ ਮਨਮੋਹਨ ਸਿੰਘ ਚਰਖਾ ਜੀ ਦੇ ਨਾਲ ਉਹਨਾਂ ਨੇ ਸਟੇਜਾਂ ਲਾਈਆਂ ਤੇ ਉਸ ਤੋਂ ਬਾਅਦ ਲਗਾਤਾਰ ਆਪਣੀ ਮੰਜ਼ਿਲਾਂ ਵੱਲ ਤੁਰਦੇ ਰਹੇ। ਪ੍ਰੋਫੈਸਰ ਸਾਹਿਬ, ਇਹ ਦੱਸੋ ਵੀ ਚਰਖਾ ਨਾਂ ਦੇ ਨਾਲ ਕਿਵੇਂ ਜੁੜ ਗਿਆ? ਚਰਖਾ ਸਾਡੇ ਪਿਤਾ ਜੀ ਨਾਮ ਕਰਤਾਰ ਸਿੰਘ ਚਰਖਾ ਸੀ। ਠੀਕ ਹੈ। ਉਹ ਕਵਿਤਾ ਵੀ ਲਿਖਦੇ ਸੀ, ਗਾਉਂਦੇ ਵੀ ਸੀ ਜੀ। ਉਹ ਫਿਰ ਸਟੇਜ ਤੇ ਗਾਉਂਦੇ ਨਾਲ ਪ੍ਰਤਾਪ ਸਿੰਘ ਕੈਰੋਂ ਗਾ ਰਿਹਾ ਸੀ। ਆਪਣੇ ਅਨੰਦਪੁਰ ਸਾਹਿਬ ਦੇ ਸਟੇਜ ਤੇ ਮੈਂ ਵੀ ਪਿੱਛੇ ਬੈਠਾ ਸੀ। ਮੈਂ ਪਬਲਿਸ਼ਰ ਵੱਲੋਂ ਮੈਂ ਗਿਆ ਸੀ। ਠੀਕ ਹੈ। ਮੈਨੂੰ ਪਬਲਿਸ਼ਰ ਨੇ ਉਦੋਂ 20 ਰੁਪਏ ਦਿੱਤੇ ਸੀ। ਅੱਛਾ, 20 ਰੁਪਏ ਮੈਨੂੰ ਪੇਮੈਂਟ ਮਿਲੀ ਉਦੋਂ ਪਬਲਿਸ਼ਰ ਵੱਲੋਂ। ਮੈਂ 2 ਗੀਤ ਵੀ ਗਏ। ਪ੍ਰਤਾਪ ਸਿੰਘ ਕੈਰੋਂ ਪਿੱਛੇ ਬੈਠਾ ਸੀ, ਸਾਡੇ ਪਿਤਾ ਜੀ ਗਾ ਰਹੇ ਸੀ ਨਾਲ, 3 ਮੈਂ ਹੋਰ ਸੀ ਨਾਲ ਗਾ ਰਹੇ। ਤਾਂ ਫਿਰ ਗਾਉਂਦੇ ਉਹ ਕਦੇ ਉਹ ਲੋਕੋ ਅਸੀਂ 3-4 ਦਿਨ ਤੋਂ ਅਸੀਂ ਗਾ ਰਹੇ ਹਾਂ, ਸਾਡੇ ਸੰਗ ਹੁਣ ਬਹਿ ਗਏ ਆ, ਔਰ ਅੱਗੇ ਹੁਣ ਅਸੀਂ ਕੀ ਗਾਈਏ, ਕਿਉਂ ਕਹਿ ਰਹੇ ਗੱਲਾਂ ਵਿੱਚ ਪੈ ਗਏ ਆ, ਕਿਉਂ ਕਹਿ ਰਹੇ ਗੱਲਾਂ ਵਿੱਚ। ਉਹ ਨਾਲ ਕਵਿਤਾ ਬਣਾਉਂਦੇ ਸੀ। ਅੱਛਾ, ਇਹ ਦੱਸੋ ਵੀ ਉਦੋਂ ਕਿੰਨੇ ਕੁ ਰੁਪਏ ਮਿਲਦੇ ਸੀ ਇੱਕ ਸਟੇਜ ਤੇ ਤੁਹਾਨੂੰ? ਉਸ ਟਾਈਮ 25-30 ਰੁਪਏ, 30-40-50 40 ਰੁਪਏ ਮਿਲਦੀ ਹੈ। ਵੱਧ ਤੋਂ ਵੱਧ ਜਿਹੜੀ ਲਾਸਟ ਸਟੇਜ ਲਾਈ ਉਹ ਕਦੋਂ ਲਾਈ ਤੁਸੀਂ? ਮਤਲਬ ਖਾੜਾ ਜਿਹਨੂੰ ਆਪਾਂ ਕਹਿ ਦਿੰਦੇ। ਖਾੜਾ ਮੈਂ ਲਾਇਆ ਲਾਸਟ ਯੂਪੀ ਵਿੱਚ ਲਾਇਆ, ਇੱਕ ਵਿਆਹ ਦਾ ਪ੍ਰੋਗਰਾਮ। ਉੱਥੋਂ ਮੈਂ 15,000 ਰੁਪਏ ਲਿਆ ਸੀ। ਠੀਕ ਹੈ। 15,000 ਰੁਪਏ। ਕਿਹੜੇ ਸਨ ਦੀ ਗੱਲ ਹੈ? ਇਹ ਸਾਨੂੰ 82-83 ਦੀ ਗੱਲ।
ਅੱਛਾ 83 84 ਤੋਂ ਬਾਅਦ ਫਿਰ ਗਾਉਣਾ ਖੁੱਲਾ ਖਾੜਿਆਂ ਤੇ ਛੱਡਤਾ ਸੀ, ਮੈਂ ਧਾਰਮਿਕ ਸ਼ੁਰੂ ਕਰਦਾ ਫਿਰ। ਧਾਰਮਿਕ ਸ਼ੁਰੂ ਕਰ ਹਾਂਜੀ। ਠੀਕ ਹੈ। ਉਹ ਯੂਪੀ ਜਿਹੜਾ ਗਿਆ ਸੀ 10,000 ਨਾਮਾਂ ਦਾ ਹੋਇਆ ਸੀ, ਹਾਂਜੀ। 15,000 ਮੈਂ ਕੀਤਾ ਸੀ, ਉਹ ਮੈਨੂੰ ਮਿਲ ਗਿਆ ਸੀ 25,000 ਦਾ ਉੱਪਰ ਮੈਂ ਕੀਤਾ ਸੀ। ਠੀਕ ਹੈ। ਯੂਪੀ ਮੈਂ ਗਿਆ ਸੀ, ਯੂਪੀ ਮੈਂ 17,000 ਕੀਤਾ ਸੀ ਯੂਪੀ। ਅੱਛਾ ਯੂਪੀ ਉਹਦੇ ਆਰਾਮ ਵੀ ਹੋਇਆ ਸੀ ਵਿਸਾਖੀ ਦੇ ਬੁੱਕੋ। ਠੀਕ ਹੈ। ਅੱਛਾ ਹਾਂਜੀ। ਤੇ ਉਦੋਂ ਮਤਲਬ ਇੰਨੇ ਕੁ ਵੇਲੇ ਚੰਗੇ ਸੀਗੇ ਵੀ ਇੰਨੇ ਕੁ ਪੈਸਿਆਂ 'ਚ ਵੀ ਚੰਗਾ ਗੁਜ਼ਾਰਾ ਹੁੰਦਾ ਹੋਣਾ। ਸਾਰਾ ਕਲਾਕਾਰ ਮੈਂ ਲੈ ਗਿਆ। ਅੱਛਾ ਸਾਰਾ ਕਲਾਕਾਰ ਵਿੱਚੇ ਟਿਕਟਾਂ ਟ੍ਰੇਨ ਦੀਆਂ ਯੂਪੀ ਹਾਂ ਵਿੱਚ ਉਹ ਜਿਹੜੇ ਸਾਜ਼ੀ ਆਪਣੇ ਨਾਲ ਟੀਮਾਂ ਜਿਹੜੀਆਂ ਵਿਸਾਖੀ ਦੇ ਹਾਂ ਜੀ, ਜਿਹਨੂੰ ਅਸੀਂ 뮤직 ਟੀਮ ਕਹਿ ਦਿੰਦੇ ਹਾਂ ਹੁਣ, ਹਾਂ ਜੀ, ਉਦੋਂ ਸਾਜ਼ੀ ਕਹਿ ਦਿੰਦੇ ਸੀ। ਵਿਸਾਖੀ ਦੇ ਹਾਂ ਜੀ। ਅੱਛਾ ਇੱਕ ਵਾਰੀ ਗਿਰਾਵਾਂ ਦੇ ਨਾਲ ਜਿਹੜਾ ਹੈਗੇ ਬਿਲਡੀ ਵਾਲੇ, ਹਾਂਜੀ ਹਾਂਜੀ, ਉਹ ਮੈਨੂੰ ਬੁੱਕਰ ਆ ਗਏ। ਅੱਛਾ ਉਹ ਸਾਰੇ ਕਲਾਕਾਰ ਕਹਿਣਗੇ ਜੀ ਪ੍ਰੋਫੈਸਰ ਮੋਹਨ ਸਿੰਘ ਚਰਖੀ ਤੋਂ ਇਲਾਵਾ ਹੋਰ ਨਹੀਂ ਕੋਈ ਕਲਾਕਾਰ, ਉਹਨਾਂ ਨੂੰ ਬੁੱਕ ਕਰਨਾ ਸੀ। ਠੀਕ ਹੈ। ਉਹ ਫਿਰ ਮੇਰੇ ਕੋਲ ਆ ਗਿਆ, ਮੈਨੂੰ ਕਹਿੰਦੇ ਤੁਸੀਂ ਕਿੰਨੇ ਕਲਾਕਾਰ ਲਿਆ ਸਾਡੇ ਬਾਅਦ? ਮੈਂ ਕਿਹਾ ਤੁਸੀਂ ਦੱਸੋ ਕਿੰਨੇ ਲੈ ਕੇ ਆਵਾ? ਹਾਂਜੀ। ਕਹਿੰਦੇ ਅਸੀਂ ਤੁਹਾਨੂੰ ਜ਼ਿਆਦਾ ਹੀ 5-6,000 ਦੇ ਸਕਦੇ ਹਾਂ। ਠੀਕ ਹੈ। ਮੈਂ ਕਿਹਾ ਜੀ ਦੱਸੋ ਕਿੰਨੀ ਕਲਾਕਾਰ ਲੈ? ਮੈਂ ਕਿਹਾ 60 ਕਲਾਕਾਰ ਹੋਣਗੇ ਬੇਦਾ। ਹਾਂਜੀ। ਕਹਿੰਦੇ ਜੀ ਅਸੀਂ ਵੱਡੀ ਗੱਡੀ ਭੇਜ ਦਈਏ। ਮੈਂ ਕਿਹਾ ਜੀ ਵੱਡੀ ਗੱਡੀ ਭੇਜਦੇ ਫਿਰ ਤੁਹਾਡੀ ਗੱਡੀ ਪੂਰੀ ਭਰ ਕੇ ਜਾਊ। ਅੱਛਾ। ਉਹ ਵੱਡੀ ਫਿਰ ਬੱਸ ਹੀ ਭੇਜਦੀ ਵੱਡੀ ਬਿਲਡੀ ਵਾਲੇ ਨੇ। ਠੀਕ ਹੈ। ਬਸ ਉਦੋਂ ਸਾਰਾ ਕਲਾਕਾਰ ਵਿੱਚੇ ਭੰਗੜੇ ਵਾਲੇ, ਵਿੱਚੇ ਡਾਂਸਰ ਕੁੜੀਆਂ, ਵਿੱਚੇ ਗਾਉਣ ਵਾਲੇ, ਚਾਂਦੀ ਸ਼ਾਂਤੀ ਐਰਾ ਵੈਰਾ, ਚਾਂਦੀ ਮੇਰੇ ਪ੍ਰੋਗਰਾਮ ਕਾਫੀ ਕੀਤੇ ਆ। ਠੀਕ ਹੈ। ਲੈ ਛਲੀਆਂ ਪੁਰਾਣੇ ਜਾਣੇ ਮਿੱਤਰਾਂ ਦੂਰ ਦੇ ਚਾਂਦੀ ਸ਼ਾਂਤੀ। ਅੱਛਾ ਤੇ ਮੇਰ ਮਿੱਤਲ ਜੀ ਦੀ ਇੱਕ ਫਿਲਮ ਆਈ ਸੀ ਬੁਲਾਇਤੀ ਬਾਬੂ, ਹਾਂ, ਉਹਦੇ 'ਚ ਵੀ ਗਾਣਾ ਗਾਇਆ ਸੀ। ਇਹ ਸਬੱਬ ਕਿਵੇਂ ਬਣਿਆ? ਮੇਰ ਮਿੱਤਲ ਜੀ ਨਾਲ ਆਉਣਾ ਜਾਣਾ ਸੀਗਾ ਜਾਂ ਕਿਵੇਂ? ਮੇਰ ਮਿੱਤਲ ਲੁਧਿਆਣੇ ਨਵਾਂ ਸ਼ਹਿਰ ਵੀ। ਉਦੋਂ ਇਹਨਾਂ ਟਾਈਮਾਂ ਦੇ ਵਿੱਚ, ਇਸ ਦੌਰ ਦੇ ਵਿੱਚ 70 ਤੋਂ ਲੈ ਕੇ ਜਾਂ 60 ਤੋਂ ਲੈ ਕੇ 90-95 ਮੇਰਾ ਖਿਆਲ 2000 ਤੱਕ ਵੀ ਲੁਧਿਆਣਾ ਹੱਬ ਰਿਹਾ ਮਿਊਜ਼ਿਕ ਇੰਡਸਟਰੀ ਦਾ। ਬਹੁਤ ਵੱਡੇ ਜਿਹੜੇ ਫਨਕਾਰ ਸੀਗੇ ਲੁਧਿਆਣੇ ਰਹਿੰਦੇ ਵੀ ਸੀ ਤੇ ਲੁਧਿਆਣੇ ਕੰਪਨੀਆਂ ਵੀ ਸੀਗੀਆਂ। ਤੇ ਇਹ ਫਿਰ ਕਿਵੇਂ ਸਬੱਬ ਬਣਿਆ ਮਿੱਤਲ ਸਾਹਿਬ ਨਾਲ? ਨਵਾਂ ਸ਼ਹਿਰ ਆਇਆ ਸੀ ਮੇਰੇ ਉੱਥੇ ਮੈਨੂੰ ਮਿਲੇ ਸੀਗੇ। ਠੀਕ ਹੈ। ਮੇਰੇ ਸੰਸਕਾਰ ਦਾਸ ਜਿਹੜਾ ਰਾਈਟਰ ਸੀ, ਜਿਹਨੇ ਮੇਰੇ 2 ਗਾਣੇ ਦਿੱਤੇ ਮੈਨੂੰ, ਉਹਦਾ ਬੜੀ ਆੜੀ ਸੀ, ਪਿਆਰ ਸੀ ਉਹਦਾ ਮੇਰੇ ਵਿੱਚ ਦਾ। ਠੀਕ ਹੈ। ਠੀਕ ਹੈ। ਉਹ ਫਿਰ ਮੇਰੇ ਦਾ ਰਿਕਾਰਡ ਆ ਗਿਆ ਨਾ, ਰਿਕਾਰਡ ਉਹਨੂੰ ਸੁਣਿਆ ਮੇਰਾ ਰਿਕਾਰਡ, ਉਹਨੇ ਫਿਰ ਚੱਕ ਫਿਲਮ ਦੇ ਦਿੱਤਾ। ਅੱਛਾ। ਤੇ ਉਹ ਜਿਹੜਾ ਅਫਤਾਬ ਬੱਚਨ ਨੇ ਟਾਗਾ ਲੈ ਕੇ ਟਾਗਾ ਚਲਾ ਰਿਹਾ ਡੈਰੀ ਪਟੜੀ ਦੇ, ਤੇ ਮੇਰਾ ਰਿਕਾਰਡ ਪਿੱਛੇ ਵੱਜੇ ਟਾਗਾ ਵਿੱਚ ਦਾ ਚਲੇ ਸ਼ਹਿਰ ਗੋਰੀ, ਅੱਗੇ ਬੈਠ ਜਾ ਕਾਦੀ ਸ਼ਹਿਰ ਗੋਰੀ। ਅੱਛਾ ਇਹ ਉਹ ਟਰੈਕ ਸੀਗਾ ਜਿਹੜਾ? ਉਹ ਟਰੈਕ, ਹਾਂ। ਅੱਛਾ ਉਹ ਗਾਣਾ ਸੀਗਾ। ਹਾਂ। ਇਹਨੇ ਤੁਹਾਨੂੰ ਮਕਬੂਲੀਅਤ ਬਹੁਤ ਦਵਾਈ ਫਿਰ? ਮੈਨੂੰ ਮੇਰੇ ਵਿੱਚ 2000 ਰੁਪਏ ਖਾਣ ਪੀਣ ਲਈ ਦੇ ਦਿੱਤੇ। ਅੱਛਾ। ਤੇ ਤਸਵੀਰ ਪਾਰਟੀ ਕਰ ਲਓ, ਮੈਂ ਵੀ ਪਾਰਟੀ ਪੂਰੀ ਕਰ ਲਈ ਸੀ ਲੁਧਿਆਣੇ ਵਿੱਚ, ਕਲਾਕਾਰਾਂ ਨੂੰ ਖਵਾ ਖੂ ਦਿੱਤਾ। ਠੀਕ ਹੈ। ਉਹ 2000 ਚ ਪਾਰਟੀ ਹੋ ਗਈ? ਪਾਰਟੀ ਕਰਦੀ ਬਸ ਪਾਰਟੀ ਬੱਲੇ ਬੱਲੇ ਹੋ ਰਹੀ ਜੀ। ਚੰਗੇ ਟਾਈਮ ਸੀ, ਚੰਗੇ ਟਾਈਮ ਬੜੇ। ਹਾਂ ਟਾਈਮ। ਅੱਛਾ। ਬਾਕੀ ਮੇਰਾ ਅੱਛਾ ਹੁਣ ਮੈਂ ਜ਼ਿਕਰ ਕੀਤਾ ਸੀ ਗੱਲਬਾਤ ਦੇ ਵਿੱਚ, ਜਾਂਦੇ ਜਾਂਦੇ ਇੱਕ ਜ਼ਿਕਰ ਹੋਰ ਕਰ ਲਗੇ ਆਪਾਂ ਵੀ ਹੁਣ ਤਾਂ ਇੱਕ ਜਿਹਨੂੰ ਅਸੀਂ ਟਰੈਕ ਕਹਿ ਦਿੰਦੇ, ਸਿੰਗਲ ਟਰੈਕ, ਇੱਕ ਗਾਣਾ ਜੇ ਕੱਢਣਾ ਹੋਵੇ ਪ੍ਰੋਫੈਸਰ ਸਾਹਿਬ ਵੀ 20-22 ਲੱਖ ਰੁਪਇਆ ਲੱਗ ਜਾਂਦਾ ਹੈ। ਤੇ ਤੁਹਾਨੂੰ ਉਹਨਾਂ ਟਾਈਮਾਂ ਦੇ ਵਿੱਚ ਰਾਇਲਟੀ ਆਉਂਦੀ ਰਹੀ? ਰਾਇਲਟੀ ਆਉਂਦੀ, HMV ਕੰਪਨੀ ਤੋਂ ਰਾਇਲਟੀ ਆਉਂਦੀ ਰਹੀ ਹੈ। HMV ਤੋਂ ਕਦੇ 1200 ਆ ਗਿਆ। ਉਹਨਾਂ ਟਾਈਮਾਂ 'ਚ ਨਾਮੀ ਕੰਪਨੀ ਸੀ HMV। ਹਾਂਜੀ। ਕਦੇ 1200 ਆ ਗਿਆ, ਕਦੇ 2100 ਹੋ ਗਿਆ, ਕਦੇ 33 ਰੁਪਏ ਆ ਗਿਆ, ਕਦੇ 32 ਰੁਪਏ ਆ ਗਿਆ। ਅੱਛਾ। ਤੇ ਇਹ ਆਮ ਤੌਰ ਤੇ ਵੀ ਕਈ ਲੋਕ ਕਹਿੰਦੇ ਵੀ ਜਿਹੜੇ ਹਿੱਟ ਹੁੰਦੇ ਕਲਾਕਾਰ ਆ ਜਾਂ ਜਿਹੜੇ, ਉਹਨਾਂ ਨਾਲ ਕਈ ਵਾਰੀ ਧੋਖੇ ਧੜੀਆਂ ਵੀ ਹੋ ਜਾਂਦੀਆਂ। ਕਈ ਵਾਰੀ ਆਪਾਂ ਜਦੋਂ ਵਿਚਰਦੇ ਆ ਤੇ ਜ਼ਰੂਰੀ ਨਹੀਂ ਵੀ ਸਾਰੇ ਬੰਦੇ ਚੰਗੇ ਹੀ ਮਿਲਣ, ਕਈ ਵਾਰੀ ਕੌੜੇ ਮਿੱਠੇ ਤਜਰਬੇ ਜ਼ਿੰਦਗੀ ਦਾ ਹਿੱਸਾ ਆਮ ਜ਼ਿੰਦਗੀ ਦੇ ਵਿੱਚ ਵੀ ਵਾਪਰਦੇ ਰਹਿੰਦੇ ਆ। ਤੁਹਾਡੇ ਨਾਲ ਕਿਸੇ ਕਲਾਕਾਰ ਨੇ ਜਾਂ ਕਿਸੇ ਨੇ ਕੋਈ ਧੋਖਾ ਧੜੀ ਕੀਤੀ ਹੋਵੇ ਜਾਂ ਬੇਈਮਾਨੀ, ਜਾਂ ਕੋਈ ਤੁਹਾਡੇ ਟਰੈਕ ਚੱਕ ਕੇ ਲੈ ਗਿਆ ਹੋਵੇ, ਜਾਂ ਕਿਸੇ ਕੰਪਨੀ ਨੇ ਪੈਸੇ ਮਾਰ ਲਿਆਉਣ ਉਹਨਾਂ ਟਾਈਮਾਂ ਦੇ ਵਿੱਚ? ਤੇ ਮੇਰੇ ਕਿਸੇ ਕੰਪਨੀ ਨੇ। ਅੱਛਾ। ਠੀਕ ਹੈ। ਕਿਸੇ ਨਾਲ ਕੋਈ ਰੌਲਾ ਗੋਲ, ਕਿਸੇ ਵੀ ਕਲਾਕਾਰ ਦਾ ਮੈਂ ਪੈਸਾ ਨਹੀਂ ਰੱਖਿਆ। ਅੱਛਾ। ਠੀਕ ਹੈ। ਮੈਂ ਟੈਲੀਫੋਨ ਕਰਦਾ ਬਹੁਤ ਸਾਰੇ ਲੁਧਿਆਣੇ ਦੇ, ਸਾਰੇ ਪੰਜਾਬ ਦੇ ਕਲਾਕਾਰ ਮੇਰੇ ਘਰ ਪਹੁੰਚਦੇ ਰਹੇ ਆ। ਅੱਛਾ। ਠੀਕ ਹੈ। ਮੇਰੇ ਮੁੰਡੇ ਦੇ ਵਿਆਹ ਤੇ 35 ਕਲਾਕਾਰ ਸੀ ਗਾਉਣ ਵਾਲੇ। ਠੀਕ ਹੈ ਜੀ। ਬਰਾਤ ਘੱਟ ਸੀ ਤੇ ਕਲਾਕਾਰ ਜ਼ਿਆਦਾ। ਹਾਂਜੀ 35 ਕਲਾਕਾਰ। ਠੀਕ ਹੈ। ਠੀਕ ਹੈ ਜੀ। ਰੰਗ ਕਰਤੇ ਵੀ ਤੇ ਖੁੱਲੇ ਪੁਰੋ ਐਨ ਬਕਾਇਦਾ 6 ਲੱਖ। ਹਾਂਜੀ 35 ਕਲਾਕਾਰ ਸੀ ਮੇਰੇ ਮੁੰਡੇ ਦੇ ਵਿਆਹ ਦੇ। ਅੱਛਾ। ਤੇ ਵਰਸ ਸਾਹਿਬ ਜਿਹੜੀ ਜਿਹੜੀ ਆਪਣੇ ਕੋਲੇ ਹੈਗੀ ਆ ਟੇਪ ਹਾਂਜੀ, ਇਹ ਕਿਹੜੇ ਸੰਨ ਦੀ ਗੱਲ ਹੈ ਤੇ ਇਹਦਾ ਨਾਮ ਉਤ ਨਹੀਂ ਦਿਖ ਰਿਹਾ, ਮੈਂ ਦਰਸ਼ਕਾਂ ਨੂੰ ਦਿਖਾਉਣਾ ਚਾਹਣਾ। ਇਹ ਮੋੜੀ ਹੁੰਦਾ ਆ। ਅੱਛਾ।
ਤੇ ਅੰਮ੍ਰਿਤ ਮਾਲਕ ਜੀ। ਅੰਮ੍ਰਿਤ ਮਾਲਕ ਠੀਕ ਹੈ। ਆ ਮੇਰਾ ਅੱਛਾ, ਇਹ ਕਿਹੜੀ ਟੇਪ ਕਿਹੜੀ ਹੈ ਇਹ? ਬੋਲਵੇ ਟੈਂਪੂ ਵਾਲਿਆ ਕੀ ਨਾਮ ਹੈ ਛੱਡ ਦੇਣਾ। ਅੱਛਾ ਠੀਕ ਹੈ। ਜੇ ਕਿਸੇ ਨੇ ਪੁਰਾਣੀਆਂ ਯਾਦਾਂ ਤਾਜ਼ਾ ਕਰਨੀਆਂ ਨੇ ਤਾਂ ਅਸੀਂ ਆ ਟੇਪ ਦੇਖੋ ਤੁਸੀਂ, ਇਹਨੂੰ ਤਵਾ ਕਹਿੰਦੇ ਆਪਾਂ, ਹਾਂਜੀ ਹਨਾ, ਤੇ ਪੁਰਾਣੇ ਇੰਗਲੈਂਡ ਵਿੱਚ ਜੇ ਵਜੇ ਰਿਕਾਰਡ। ਅੱਛਾ ਜੀ। ਉਸੇ ਵੇਲੇ ਮੈਨੂੰ ਸਭ ਡੇਟਾ ਆ ਗਈ ਹੈ। ਠੀਕ ਹੈ। ਇੰਗਲੈਂਡ ਤੋਂ ਠੀਕ ਹੈ। ਆ ਜਾ ਬਈ। ਅੱਛਾ ਵੀ ਜੇ ਲੋਏ ਸਭ ਕਲਾਕਾਰ ਪਹੁੰਚ ਗਏ ਲੋਕ ਇੰਗਲੈਂਡ। ਵਾਹ ਜੀ ਵਾਹ। ਮੈਂ ਤੁਹਾਨੂੰ ਇਸ ਟੇਪ ਦੇ ਜੋ ਬੈਕ ਸਾਈਡ ਲਿਖਿਆ ਉਹ ਮੈਂ ਪੜ੍ਹ ਕੇ ਸੁਣਾਉਣਾ ਵਾ ਕਿ ਕੀ ਲਿਖਿਆ। ਇਹਦੇ ਵਿੱਚ ਲਿਖਿਆ ਵੀ ਸਾਈਡ 1, 2 ਸਾਈਡਾਂ ਨੇ ਇਹਦੀਆਂ ਹੁੰਦੀਆਂ ਸੀਗੀਆਂ, ਤੇ ਸਾਈਡ 1 ਦੇ ਵਿੱਚ ਲਿਖਿਆ ਵੀ ਜਿਹੜਾ ਗਾਣਾ ਵਾ ਉਹਦਾ ਨਾਂ ਹੈਗਾ ਬੋਲਵੇ ਟੈਂਪੂ ਵਾਲਿਆ, ਤੇ ਉਹਦੇ ਜਿਹੜੇ ਬੋਲ ਲਿਖੇ ਨੇ ਉਹ ਲਿਖੇ ਨੇ ਸਨਮੁਖ ਸਿੰਘ ਆਜ਼ਾਦ ਨੇ, ਤੇ ਮੋਇਨੀ ਨਰੂਲਾ ਤੇ ਮੋਹਨ ਸਿੰਘ ਮੋਹਨ ਨੇ ਇਹ ਗਾਇਆ। ਸਾਈਡ 2 ਦੇ ਵਿੱਚ ਹੈਗਾ ਟਾਂਗਾ ਮਿੱਤਰਾਂ ਦਾ, ਜਿਹਨੂੰ ਲਿਖਿਆ ਸਨਮੁਖ ਸਿੰਘ ਆਜ਼ਾਦ ਨੇ, ਮੋਇਨੀ ਨਰੂਲਾ ਤੇ ਮੋਹਨ ਸਿੰਘ ਮੋਹਨ ਨੇ ਇਹਦੇ ਸਿੰਗਰ ਹੈ ਗਾਏ ਨੇ। ਝੂਠੀ ਤੌਮਤ ਲਾ ਗਏ ਇਹ ਲਿਖੇ ਨੇ ਬੇਦਿਲ ਹੁਸ਼ਿਆਰਪੁਰੀ ਨੇ, ਤੇ ਮੋਇਨੀ ਨਰੂਲਾ ਤੇ ਅੰਮ੍ਰਿਤ ਮਾਲਕ ਨੇ ਗਾਇਆ, ਤੇ ਇੱਕ ਹਰਦੇਵ ਦਿਲਗੀਰ ਜੀ ਨੇ ਗਾਇਆ, ਤੇ ਕੇਸਰ ਸਿੰਘ ਨਰੂਲਾ ਨੇ ਗਾਇਆ। ਸ਼ਾਇਦ ਮਿਊਜ਼ਿਕ ਹੈ ਕੇਸਰ ਸਿੰਘ ਨਰੂਲਾ ਦਾ, ਮੋਇਨੀ ਨਰੂਲਾ ਜੀ ਨੇ ਗਾਇਆ। ਹਰਦੇਵ ਸਿੰਘ ਦਿਲਗੀਰ ਦਾ ਲਿਖਿਆ ਹੋਇਆ ਜੱਟ ਸ਼ਰਾਬੀ ਕਰੇ ਖਰਾਬੀ, ਮਤਲਬ ਸ਼ਰਾਬ ਦਾ ਦੌਰ ਉਦੋਂ ਵੀ ਚੱਲਦਾ ਸੀ ਸਾਡੇ ਗਾਣਿਆਂ 'ਚ। ਅੱਛਾ, ਮੈਂ ਕਹਿੰਦਾ ਸੀ ਜਿਹੜੇ ਰਾਜਸਥਾਨ ਵਗੈਰਾ ਦਾ ਅਸੀਂ ਗਾਉਣਾ ਬੋਰੇ ਦਰ ਪੀ ਜਾਂਦੇ ਨਾਲ ਮੱਕੀ ਵਾਰ ਪਗੜੇ ਪਾਈ ਜਾਂਦੇ ਆ। ਅੱਛਾ, ਮਾਰਕੀਟ ਹੁੰਦੀ ਸੀ, ਲੜਾਈ ਲੜੂਈ ਹੋ ਜਾਂਦੀ ਸੀ ਖਾਣੇ 'ਚ ਕਿ ਨਹੀਂ? ਲੋਕ ਵੀ ਬੇਸੀ ਬਹੁਤ ਘੱਟ। ਅੱਛਾ, ਬਹੁਤ ਘੱਟ। ਅਸੀਂ ਤਕਰੀਰ ਤਦ ਸੀ ਤਕਰੀਰ ਜਿਹੜਾ ਬੰਦਾ ਗੁਜਰਾ ਸ਼ਬਦ ਕਰਦਾ ਸੀ ਨਾ, ਹਾਂਜੀ ਹਾਂਜੀ, ਮੈਂ ਘਰ ਦੇ ਮੈਂਬਰ ਨੂੰ ਸੱਦ ਕੇ ਬੁਲਾ ਕੇ ਸਟੇਜ ਤੇ ਉਹਨੂੰ ਤਕਰੀਬਨ ਉਹ ਬੰਦਾ ਸ਼ਬਦ ਕਰਨਾ, ਉਹਨੂੰ ਜਿਹੜਾ ਸਾਹਮਣਾ ਬਸ ਉਹ ਸਭ ਸੁਣ ਲੈਂਦੇ ਆਪੀ ਬਸ। ਠੀਕ ਹੈ ਠੀਕ ਹੈ। ਤਕਰੀਰ ਜਾਂਦੇ ਝਗੜਾ ਸਾਹਿਬ ਹੁਣ ਕਿੰਨੀ ਉਮਰ ਹੋ ਗਈ ਹੋਗੀ ਤੁਹਾਡੀ? ਮੇਰੀ ਉਮਰ 84 ਹੋ ਗਈ ਪੂਰੀ। ਠੀਕ ਹੈ। 85 ਵੱਲ ਗਏ 85 ਮਾਂ। ਹਾਂਜੀ। ਤੇ ਹੁਣ ਸੰਗੀਤ ਜਿਹੜਾ ਸੁਣਦੇ ਹੋ ਕਲਾਸੀਕਲ ਹੀ ਸੁਣਦੇ? ਕਲਾਸੀਕਲ ਵੀ, ਗੁਰਬਾਣੀ ਕੀਰਤਨ ਵੀ। ਸਵੇਰੇ ਮੈਂ 1 ਘੰਟਾ ਰੋਜ਼, 1.5 ਘੰਟਾ ਰੋਜ਼ ਮੈਂ ਕੀਰਤਨ ਕਰਦਾ ਘਰੇ ਬਹਿ ਕੇ। ਠੀਕ ਹੈ ਜੀ। ਤੇ ਉਹ 84 ਤੋਂ ਬਾਅਦ ਫਿਰ ਤੁਸੀਂ ਉਧਰ ਧਾਰਮਿਕ ਸੰਗੀਤ ਵੱਲ ਹੋ ਗਏ? ਇਹ 80-82 ਤੋਂ। ਅੱਛਾ, 80-82 ਚ ਧਰਮ ਵੱਲ ਚਲੇ ਗਏ। ਠੀਕ ਹੈ। 9-10 ਮਿੰਟ ਫਿਰ ਸਿੰਗਾਪੁਰ, ਥਾਈਲੈਂਡ, ਮਲੇਸ਼ੀਆ, ਅੱਛਾ, ਸਭ ਧਾਰਮਿਕ ਗੁਰਦੁਆਰੇ ਪ੍ਰੋ ਕੀਤੇ ਆ। ਠੀਕ ਹੈ ਠੀਕ ਹੈ। ਤੇ ਸਾਡੇ ਨਾਲ ਜੁੜਨ ਦੇ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ। ਤੁਸੀਂ ਸਮਾਂ ਕੱਢਿਆ ਸਾਡੇ ਵਾਸਤੇ, ਸਾਡੇ ਸਟੂਡੀਓ ਆਏ, ਪਹੁੰਚੇ, ਬਹੁਤ ਬਹੁਤ ਧੰਨਵਾਦ। ਪੰਜਾਬੀ ਰੇਡੀਓ ਨੂੰ ਬਹੁਤ ਬਹੁਤ ਧੰਨਵਾਦ ਕਰ ਰਿਹਾ ਹਾਂ। ਜੀ ਜੀ ਜੀ, ਸ਼ੁਕਰੀਆ ਤੁਹਾਡਾ। ਇਹ ਸਨ ਅੱਜ ਆਪਣੇ ਮਹਿਮਾਨ ਪ੍ਰੋਫੈਸਰ ਮੋਹਨ ਸਿੰਘ ਚਰਖਾ ਜੀ, ਜਿਨ੍ਹਾਂ ਦਾ ਚਰਖਾ ਤਖੱਲਸ ਉਹਨਾਂ ਦੇ ਪਰਿਵਾਰ ਚੋਂ ਮਿਲਿਆ। ਪ੍ਰੋਫੈਸਰ ਮੋਹਨ ਸਿੰਘ ਜੀ ਦੇ ਨਾਲ ਗੱਲਬਾਤ ਕਰਨ ਦਾ ਇੱਕ ਬਹੁਤ ਵੱਡਾ ਕਾਰਨ ਇਹ ਸੀਗਾ ਵੀ ਅੱਜ ਇੰਡਸਟਰੀ ਦੇ ਲੋਕ ਜਿਹੜੇ ਆ ਉਹਨਾਂ ਨੂੰ ਗੈਂਗਸਟਰਾਂ ਮੂਹਰੇ ਹੱਥ ਜੋੜਨੇ ਪੈਂਦੇ ਆ ਵੀ ਸਾਨੂੰ ਬਖਸ਼ ਦਿਓ, ਅਸੀਂ ਆਮ ਘਰਾਂ ਦੇ ਨੌਜਵਾਨ ਆ। ਧਮਕੀਆਂ ਮਿਲਦੀਆਂ ਨੇ, ਹਾਲਾਂਕਿ ਪਹਿਲਾਂ ਧਮਕੀਆਂ ਜੇਲ੍ਹਾਂ ਦੀਆਂ ਗੱਲਾਂ ਗਾਣਿਆਂ 'ਚ ਕੀਤੀਆਂ ਜਾਂਦੀਆਂ ਨੇ, ਪਰ ਅੱਜ ਦਾ ਮੰਤਵ ਪੰਜਾਬੀ ਰੇਡੀਓ USA ਦੇ ਵੱਲੋਂ ਇਹ ਸੀਗਾ ਵੀ ਸਾਡੀ ਗਾਇਕੀ ਕਿੰਨੀ ਸਾਦੀ ਸੀ। ਜੱਟ ਸ਼ਰਾਬੀ ਕਰੇ ਖਰਾਬੀ ਗਾਣਾ ਜਦੋਂ ਖਾੜੇ 'ਚ ਲੱਗਦਾ ਸੀਗਾ ਤੇ ਪਰ ਖਰਾਬੀ ਨਹੀਂ ਸੀ ਹੁੰਦੀ। ਲੋਕ ਬੀਬੇ ਸੀ, ਕਲਾਕਾਰ ਵੀ ਲੋਕਾਂ ਵਰਗੇ ਸੀ। ਲੋਕ ਕਲਾਕਾਰਾਂ ਦੀ ਇੱਜ਼ਤ ਕਰਦੇ ਸੀ, 10 ਰੁਪਏ ਦੇ ਵਿੱਚ ਵੀ ਗੁਜ਼ਾਰੇ ਹੁੰਦੇ ਸੀ। ਉਹ ਗੱਲ ਵੱਖਰੀ ਹੈ ਵੀ ਚਲੋ ਹੁਣ ਮਹਿੰਗਾਈ ਹੈ ਤੇ ਕਲਾਕਾਰਾਂ ਦੇ ਵੱਸ ਦੀ ਗੱਲ ਨਹੀਂ ਰਹੀ, ਪਰ ਹੁਣ ਕਲਾਕਾਰੀ ਮਹਿੰਗੀ ਹੋ ਗਈ ਹੈ। ਹੁਣ ਉਦੋਂ ਟਰੈਕ ਦੀਆਂ ਰੈਲਟੀਆਂ ਆਉਂਦੀਆਂ ਸੀ ਗਾਣਿਆਂ ਦੀਆਂ, ਪਰ ਹੁਣ ਉਲਟਾ ਹੋ ਗਿਆ ਕੰਮ। ਹੁਣ ਇਹ ਹੋ ਗਿਆ ਵੀ ਹੁਣ ਸਾਨੂੰ ਪੈਸੇ ਦੇ ਕੇ ਗਾਣਾ ਕਢਾਉਣਾ ਪੈਂਦਾ ਹੈ। ਬਹੁਤ ਸਾਰੀਆਂ ਚੀਜ਼ਾਂ ਬਦਲੀਆਂ ਨੇ, ਜ਼ਮਾਨਾ ਬਦਲਿਆ, ਇਹਨੇ ਬਦਲਦਾ ਰਹਿਣਾ, ਜ਼ਮਾਨੇ ਨੇ ਬਦਲਦਾ ਰਹਿਣਾ। ਪਰ ਅੱਜ ਦਾ ਮੰਤਵ ਇਸ ਬਦਲਦੇ ਯੁੱਗ ਦੇ ਵਿੱਚ ਸਾਦਗੀ ਜਾਂ 60-70 ਦੇ ਦਹਾਕੇ ਦੀ ਪੰਜਾਬੀ ਦੀ ਕਲਾਕਾਰੀ ਨੂੰ ਯਾਦ ਕਰਨਾ ਸੀ। ਪ੍ਰੋਫੈਸਰ ਸਾਹਿਬ ਨੇ ਕਈ ਯਾਦਾਂ ਤਾਜ਼ਾ ਕੀਤੀਆਂ ਨੇ। ਉਹ ਦੱਸਦੇ ਨੇ ਕਿ ਸੁਰਿੰਦਰ ਸ਼ਿੰਦਾ ਜੀ, ਅਮਰ ਸਿੰਘ ਚਮਕੀਲਾ ਜੀ ਉਹਨਾਂ ਦੇ ਨਾਲ ਸਟੇਜਾਂ ਲਾਉਂਦੇ ਰਹੇ, ਔਰ ਉਦੋਂ ਉਸ ਹਿਸਾਬ ਦੇ ਨਾਲ ਉਹਨਾਂ ਨੂੰ ਮਿਹਨਤਾਨਾ ਮਿਲਦਾ ਸੀ ਜਿਹੜਾ ਕਿ 15 ਤੋਂ 20 ਰੁਪਏ ਹੁੰਦਾ ਸੀ। ਪੰਜਾਬੀ ਰੇਡੀਓ USA ਦੇ ਨਾਲ ਇਸੇ ਤਰ੍ਹਾਂ ਜੁੜੇ ਰਹੋ। ਪੰਜਾਬੀ ਰੇਡੀਓ USA ਨੂੰ ਆਪਣਾ ਪਿਆਰ ਇਸੇ ਤਰ੍ਹਾਂ ਦਿੰਦੇ ਰਹੋ। ਜੇਕਰ ਤੁਸੀਂ ਹਾਲੇ ਤੱਕ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਦਬਾਉਣਾ ਨਾ ਭੁੱਲਿਓ ਤੇ ਉਹਦੇ ਤੇ ਨੋਟੀਫਿਕੇਸ਼ਨ ਤੇ ਜਾ ਕੇ ਆਲ ਕਰ ਲਿਓ ਤਾਂ ਜੋ ਹਰ ਪ੍ਰੋਗਰਾਮ ਦੀ ਨੋਟੀਫਿਕੇਸ਼ਨ ਤੁਹਾਡੇ ਮੋਬਾਈਲ ਤੇ ਆਪਣੇ ਆਪ ਆ ਜਾਏ। ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜਾਂਦੇ ਪੰਜਾਬੀ ਰੇਡੀਓ USA ਦਾ Facebook ਪੇਜ ਵੀ